ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਦਾ ਫੋਲਟ ਲਾਈਨ ਸ਼ੋਅ ਦੇ ਵਿੱਚ ਮੈਂ ਸਮੁੱਚੇ ਦੁਨੀਆ ਦੇ ਵਿੱਚ ਬੈਠੇ ਸਾਡੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਹਿਣਾ। ਤੇ ਅੱਜ ਜਿਵੇਂ ਹੀ ਭਾਰਤ ਦੀ ਸਵੇਰ ਹੋਈ ਤੇ ਸਾਰੀਆਂ ਜਿਹੜੀਆਂ ਅਖਬਾਰਾਂ ਸੀ ਉਹਨਾਂ ਦੇ ਵਿੱਚ ਇਹ ਖਬਰ ਪ੍ਰਕਾਸ਼ਿਤ ਕਰ ਦਿੱਤੀ ਗਈ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ ਜਿਹੜੇ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਕੈਨੇਡਾ ਦੇ ਵਿੱਚ, ਉਹਨਾਂ ਨੂੰ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਆ। ਇਹ ਖਬਰ ਭਾਰਤ ਦੇ ਲਗਭਗ ਹਰ ਵੱਡੇ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਹੋਈ ਤੇ ਜਿਹਦੇ ਨਾਲ ਇਹ ਗੱਲ ਵਾਜਬ ਸੀ ਕਿ ਸਿੱਖਾਂ ਦੇ ਅੰਦਰ ਇਹ ਖਬਰ ਜਿਹੜੀ ਆ ਉਹਨੇ ਸਨਸਨੀ ਫੈਲਾ ਦਿੱਤੀ ਕਿ ਇਹ ਕਿਵੇਂ ਹੋ ਗਿਆ। ਕਿਉਂਕਿ ਕੁਝ ਘੰਟੇ ਪਹਿਲਾਂ ਹੀ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਅਸਤੀਫਾ ਦਿੱਤਾ ਸੀ, ਜਿਹਤੇ ਕਿ ਭਾਰਤ ਦੇ ਲੋਕ, ਉੱਥੋਂ ਦਾ ਸਾਰਾ ਤੰਤਰ ਬੜੀਆਂ ਖੁਸ਼ੀਆਂ ਮਨਾ ਰਿਹਾ ਸੀ। ਤੇ ਉਸ ਤੋਂ ਬਾਅਦ ਇਸ ਤਰੀਕੇ ਦੀ ਖਬਰ ਦਾ ਆਉਣਾ ਤਾਂ ਉਹਨੇ ਸਿੱਖਾਂ ਦੇ ਅੰਦਰ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਕਾਫੀ ਸਵਾਲ ਖੜੇ ਕੀਤੇ। ਪਰ ਕੁਝ ਸਮੇਂ ਬਾਅਦ ਹੀ ਇਹ ਗੱਲ ਸਪਸ਼ਟ ਹੋ ਗਈ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਵਾਪਰੀ ਆ। ਤੇ ਜਿਵੇਂ ਦਾ ਭਾਰਤੀ ਮੀਡੀਆ ਦਾ ਦੁਨੀਆ ਦੇ ਵਿੱਚ ਅਕਸ ਆ, ਉਹ ਹੈਗਾ ਝੂਠੇ ਮੀਡੀਆ ਦਾ, ਜਿਹਨੂੰ ਅੱਜ ਕੈਨੇਡੀਅਨ ਜਿਹੜੇ ਨੈਸ਼ਨਲ ਨਿਊਜ਼ਪੇਪਰ ਆ ਉਹਨਾਂ ਨੇ ਵੀ ਜਦੋਂ ਇਸ ਖਬਰ ਦੇ ਝੂਠ ਹੋਣ ਦਾ ਹਵਾਲਾ ਦਿੰਦੀਆਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਤਾਂ ਨਾਲ ਇੱਕ ਪੈਰਾ ਸਪੈਸ਼ਲ ਲਿਖਿਆ ਕਿ ਇੰਡੀਅਨ ਮੀਡੀਆ ਜਿਹੜਾ ਉਹ ਗੋਦੀ ਮੀਡੀਆ ਕਿਉਂ ਆ। ਤੇ ਇਸੇ ਕਰਕੇ ਸ਼ਾਇਦ ਇੰਡੀਅਨ ਮੀਡੀਆ ਨੂੰ ਗੋਦੀ ਮੀਡੀਆ ਕਿਹਾ ਜਾਂਦਾ। ਤੇ ਅੱਜ ਇੱਕ ਵਾਰ ਫੇਰ ਇਹ ਗੱਲ ਸਪਸ਼ਟ ਹੋਈ ਆ ਕਿ ਜਿਹੜੀਆਂ ਸਾਰੀਆਂ ਖਬਰਾਂ ਸੀ ਜੋ ਭਾਰਤੀ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਝੂਠ ਨੇ। ਤੇ ਸਾਰੇ ਜਿਹੜੇ ਅਫੀਸ਼ੀਅਲਸ ਨੇ ਕੈਨੇਡਾ ਦੇ ਉਹਨਾਂ ਨੇ ਵੀ ਇਹ ਸਪਸ਼ਟ ਕੀਤਾ ਆ ਕਿ ਜਿਹੜੇ ਉਹ ਚਾਰੇ ਦੋਸ਼ੀ ਨੇ ਉਹ ਅੱਜ ਵੀ ਜੇਲ੍ਹ ਦੇ ਵਿੱਚ ਨੇ, ਨਜ਼ਰਬੰਦ ਨੇ, ਤੇ ਉਹਨਾਂ ਦੇ ਉੱਤੇ ਜਿਹੜਾ ਮੁਕੱਦਮਾ ਆ ਉਸੇ ਤਰੀਕੇ ਦੇ ਨਾਲ ਚੱਲ ਰਿਹਾ। ਪਰ ਇਹ ਸਾਰੇ ਮਾਮਲੇ ਬਾਰੇ ਅੱਜ ਅਸੀਂ ਆਪਣੇ ਸ਼ੋਅ ਦੇ ਵਿੱਚ ਖਾਸ ਗੱਲਬਾਤ ਕਰਾਂਗੇ ਤੇ ਇਸ ਮਾਮਲੇ ਦੇ ਨਾਲ ਬੜੇ ਨੇੜੇ ਤੋਂ ਜੁੜੇ ਹੋਏ ਤੇ ਸਰੀ BC ਦੇ ਵਿੱਚ ਜਿਹੜੇ ਸਿੱਖ ਸਿਆਸੀ ਸਫਾ ਦੇ ਅੰਦਰ ਸਿੱਖ ਜਿਹੜੀ ਰਾਜਨੀਤੀ ਆ ਉਸ ਦੀ ਅੱਜ ਨੁਮਾਇੰਦਗੀ ਕਰਦੇ ਨੌਜਵਾਨ ਨੇ ਭਾਈ ਮਨਿੰਦਰ ਸਿੰਘ, ਉਹ ਸਾਡੇ ਨਾਲ ਮੌਜੂਦ ਨੇ। ਭਾਈ ਹਰਦੀਪ ਸਿੰਘ ਨਿੱਜਰ ਦੇ ਕਰੀਬੀ ਸਾਥੀ ਰਹੇ ਨੇ। ਤੇ ਮੈਂ ਭਾਈ ਮਨਿੰਦਰ ਸਿੰਘ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਟੀਵੀ 84 ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਮਨਿੰਦਰ ਸਿੰਘ ਜੀ, ਜਿਵੇਂ ਮੈਂ ਇਹ ਦੱਸਿਆ ਕਿ ਹੁਣ ਤਾਂ ਗੱਲ ਸਪਸ਼ਟ ਹੋ ਗਈ ਆ ਕਿ ਇਹ ਸਾਰੀਆਂ ਖਬਰਾਂ ਝੂਠੀਆਂ ਸੀ ਕਿ ਜੋ ਵੀ ਭਾਰਤੀ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਤੁਸੀਂ ਕਿਉਂਕਿ ਕੇਸ ਨੂੰ ਕਾਫੀ ਨੇੜਿਓਂ ਜਾਣਦੇ ਸਮਝਦੇ ਹੋ, ਇਹ ਸਾਰੇ ਕੇਸ ਨੂੰ ਜੋ ਚੱਲ ਰਿਹਾ ਹੈ, ਤੁਸੀਂ ਉੱਥੇ BC 'ਚ ਬੈਠੇ ਹੋ, ਕੀ ਸਥਿਤੀ ਆ ਕੇਸ ਦੀ, ਰਿਐਲਿਟੀ ਕੀ ਆ? ਉਹ ਤਾਂ ਫਾਲਸ ਜੋ ਝੂਠ ਪ੍ਰੋਪੇਗੈਂਡਾ ਉਹਨਾਂ ਨੇ ਚਲਾਇਆ ਉਹ ਇੱਕ ਪਾਸੇ ਆਪਾਂ ਰੱਖੀਏ, ਸੱਚਾਈ ਕੀ ਆ ਇਸ ਸਮੇਂ ਕੇਸ ਦੀ? ਕੇਸ ਕਿੱਥੇ ਪਹੁੰਚਿਆ ਹੋਇਆ ਹੈ? ਅਰੇ ਕੇਸ ਦੇ ਵਿੱਚ ਕਈ ਪੇਸ਼ੀਆਂ ਜਿਹੜੀਆਂ ਆ, ਜਿਹੜੇ ਉਹ ਬੰਦੇ ਫੜੇ ਗਏ ਆ, ਚਾਰ ਜਿਹੜੇ ਬੰਦੇ ਫੜੇ ਗਏ ਆ, ਉਹਨਾਂ ਦੀਆਂ ਕਈ ਪੇਸ਼ੀਆਂ ਹੋ ਚੁੱਕੀਆਂ ਆ। ਮਈ ਦੇ ਵਿੱਚ ਉਹਨਾਂ ਦੇ ਅਰੈਸਟ ਹੋਏ ਸੀਗੇ। ਲਗਾਤਾਰ ਤਕਰੀਬਨ 6 ਮਹੀਨਿਆਂ ਦੇ ਵਿੱਚ ਉਹਨਾਂ ਦੀਆਂ ਕਈ ਪੇਸ਼ੀਆਂ ਹੋਈਆਂ, ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ, ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ, ਹੋਰ ਜਿਹੜੀ ਜਥੇਬੰਦੀਆਂ ਆ ਲੋਕਲ ਪੱਧਰ ਦੇ ਉੱਤੇ, ਸਿੱਖਸ ਫॉर ਜਸਟਿਸ, ਤੇ ਉਹਨਾਂ ਦੇ ਜਿਹੜੇ ਨੁਮਾਇੰਦੇ ਆ, ਉਹ ਸਾਰਿਆਂ ਨੇ ਲਗਾਤਾਰ ਉਹਨਾਂ ਪੇਸ਼ੀਆਂ ਦੇ ਵਿੱਚ ਬੰਦੇ ਹਾਜ਼ਰ ਵੀ ਹੋਏ। ਉਹਦੇ ਵਿੱਚ ਐਜ਼ ਅ ਸਪੋਕਸਪਰਸਨ BC ਗੁਰਦੁਆਰਾ ਕਾਉਂਸਲ ਵੱਲੋਂ ਜਿੰਨੇ ਵੀ ਗੁਰਦੁਆਰਾ ਸਾਹਿਬ ਹੈ ਉਹ ਵੀ ਉੱਥੇ ਭਾਗ ਲੈਂਦੇ ਰਹੇ। ਸੋ ਸਾਨੂੰ ਇੱਕ ਮੌਕਾ ਮਿਲਿਆ ਦੇਖਣ ਲਈ ਕਿ ਜਦੋਂ ਅਸੀਂ ਅੰਦਰ ਜਾਣਾ, ਕਈ ਪੇਸ਼ੀਆਂ ਉਹਨਾਂ ਦੀਆਂ ਇਨ ਪਰਸਨ ਸੀਗੀਆਂ, ਕਈ ਵੀਡੀਓ ਕਾਨਫਰੰਸ ਹੋਣ ਲੱਗ ਪਈਆਂ। ਉਹਦੇ ਵਿੱਚ ਇੱਕ ਜਿਹੜਾ ਇਸ ਹੁਣ ਦੇ ਮਾਮਲੇ ਦੇ ਨਾਲ ਜਿਹੜੀ ਗੱਲ ਜੁੜੀ ਆ ਕਿ ਉਹ ਬੰਦੇ ਹਾਲੇ ਵੀ ਉਹਨਾਂ ਦੀ ਸੁਪਰੀਮ ਕੋਰਟ ਦੇ ਵਿੱਚ, ਹੁਣ ਸਰੀ ਦੇ ਵਿੱਚੋਂ ਨਿਊ ਵੈਸਟਮਿਨਿਸਟਰ ਜਿਹੜਾ ਨਾਲ ਇੱਥੇ ਇੱਕ ਸ਼ਹਿਰ ਆ, ਉਹਦੇ ਵਿੱਚ ਉਹਨਾਂ ਦੀ ਪੇਸ਼ੀ ਹੋਣੀ ਆ ਫੈਬਰੂਰੀ 11 ਤੇ 12 ਨੂੰ। ਤੇ ਹਾਲੇ ਵੀ ਉਹ ਕਸਟਡੀ ਦੇ ਵਿੱਚ ਆ। ਹਾਲੇ ਕੋਈ ਕੇਸ ਦੇ ਵਿੱਚ ਸ਼ੁਰੂਆਤ ਨਹੀਂ ਹੋਈ। ਹਾਲੇ ਡਿਫੈਂਸ ਜਿਹੜੇ ਆ ਉਹਨਾਂ ਨੇ ਕਰਾਊਨ ਪ੍ਰੋਸੀਕਿਊਸ਼ਨ ਦੇ ਕੋਲੋਂ ਹਾਲੇ ਡਾਕੂਮੈਂਟ ਸਾਰਾ ਕੁਝ ਰਿਵਿਊ ਹੋ ਰਿਹਾ ਆ, ਜਿੰਨਾ ਵੀ ਡਿਸਕਲੋਜ਼ਰ ਤੇ ਇਨਫੋਰਮੇਸ਼ਨ ਆ। ਸੋ ਕੇਸ ਤਾਂ ਹਾਲੇ ਕਿਤੇ ਤਾਂ ਗੱਲ ਤੱਕ ਪਹੁੰਚਿਆ ਨਹੀਂ। ਇਹ ਜਿਹੜਾ ਰੌਲਾ ਅੱਜ ਪਿਆ ਆ ਉਹ ਕੱਲ ਦੇ ਇੱਕ ਰਾਈਟ ਵਿੰਗ ਮੀਡੀਆ ਅਦਾਰਾ ਵੀ ਨਹੀਂ ਹੈਗਾ ਆ, ਕਿ ਇੰਡੀਵਿਜੂਅਲ ਆ। ਉਹਨੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਕਈ ਇਨਫੋਰਮੇਸ਼ਨ ਜਿਹੜੀਆਂ ਚੀਜ਼ਾਂ ਪਾ ਦਿੱਤੀਆਂ ਕਿ ਇਹ ਜਿਹੜੇ ਬੰਦੇ ਆ ਇਹ ਕੋਰਟ ਡਾਕੂਮੈਂਟਸ ਦੇ ਵਿੱਚ ਜਾਂ ਪਬਲਿਕ ਡਾਕੂਮੈਂਟਸ ਦੇ ਵਿੱਚ ਜਾਂ ਕੋਰਟ ਰਜਿਸਟਰੀ ਦੇ ਵਿੱਚ ਸਾਨੂੰ ਦੱਸ ਨਹੀਂ ਰਹੇ। ਤੇ ਉਹਨਾਂ ਨੇ ਇਹ ਗੱਲ ਬਣਾ ਦਿੱਤੀ ਹੈ ਕਿ ਇਹਨਾਂ ਨੂੰ ਬੇਲ ਮਿਲ ਗਈ ਹੈ, ਬੰਦੇ ਛੁੱਟ ਗਏ ਆ। ਹਾਲੇ ਕਿ ਇਹਦੀ ਕੋਈ ਰਿਐਲਿਟੀ ਨਹੀਂ ਹੈਗੀ। ਉਹਦਾ ਸਪਸ਼ਟੀਕਰਨ ਵੀ ਅੱਜ ਜਿਹੜਾ ਆ RCMP ਵੱਲੋਂ, ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਟਿਵ ਟੀਮ IHIT, ਉਹਨਾਂ ਵੱਲੋਂ ਉਹ ਸਾਰਾ ਕੁਝ ਮਿਲ ਚੁੱਕਿਆ ਹੈ। ਪਰ ਉਹ ਇੱਕ ਗੱਲ ਜਿਹੜੀ ਸਾਨੂੰ ਅੰਡਰਸਟੈਂਡ ਕਰਨੀ ਚਾਹੀਦੀ ਹੈ ਕਿ ਜਿੰਨਾ ਅਸੀਂ ਇੱਥੇ ਕੇਸ ਦੇਖ ਰਹੇ ਸੀ, ਇੱਕ ਸਮਾਂ ਸੀਗਾ ਇਨ ਮੇਬੀ 3-4 ਮਹੀਨੇ ਪਹਿਲਾਂ, ਉਹਦੇ ਵਿੱਚ ਇਹ ਚਾਰ ਵਿਅਕਤੀ ਜਿਹੜੇ ਆ ਸਰੀ ਦੇ ਇੱਕ ਪ੍ਰੀ ਟ੍ਰਾਇਲ ਜੇਲ੍ਹ ਦੇ ਵਿੱਚ ਰੱਖੇ ਗਏ ਸੀ।
ਉਹਦੇ ਵਿੱਚ ਇੱਕ ਖਬਰ ਬਾਹਰ ਆਈ ਸੀਗੀ ਕਿ ਇਹਨਾਂ ਜਿਹੜੇ ਦੋਸ਼ੀ ਬੰਦੇ ਆ ਇਹਨਾਂ ਤੇ ਕਿਸੇ ਨੇ ਹਮਲਾ ਕੀਤਾ ਜੇਲ੍ਹ ਦੇ ਵਿੱਚ। ਉਸ ਤੋਂ ਬਾਅਦ ਜਦੋਂ ਇਦਾਂ ਦੇ ਕੋਈ ਹਮਲੇ ਹੁੰਦੇ ਆ ਕਿ ਕੈਨੇਡੀਅਨ ਸਿਸਟਮ ਦੇ ਵਿੱਚ ਪ੍ਰੋਟੈਕਟਿਵ ਕਸਟਡੀ ਵੀ ਹੁੰਦੀ ਆ, ਜਿਹੜਾ ਮਤਲਬ ਹੈ ਕਿ ਤੁਹਾਡੀ ਜਾਨ ਨੂੰ ਕੋਈ ਖਤਰਾ ਆ, ਤੇ ਤੁਹਾਨੂੰ ਜਨਰਲ ਪੋਪੂਲੇਸ਼ਨ ਜੇਲ੍ਹ ਦੇ ਬਾਕੀ ਕੈਦੀਆਂ ਤੋਂ ਉਪਰਾਂ ਕਰਕੇ ਕਿਤੇ ਰੱਖ ਦਿੰਦੇ ਆ। ਤੇ ਉਹਦੇ ਨਾਲ ਨਾਲ ਤੁਹਾਡੀ ਜਿਹੜੀ ਲੋਕੇਸ਼ਨ ਆ ਉਹ ਪਬਲਿਕ ਨਹੀਂ ਹੁੰਦੀ ਤੁਹਾਡੀ ਸੇਫਟੀ ਦੇ ਲਈ। ਸੋ ਹੋ ਸਕਦਾ ਆ ਕਿ ਇਹ ਜਿਹੜਾ ਸਾਰਾ ਮਸਲਾ ਆ ਬਸ ਇੰਨਾ ਕੀ ਮਸਲਾ ਆ ਕਿ ਉਹਨਾਂ ਦੀ ਕਸਟਡੀ ਜਿਹੜੀ ਆ ਤੇ ਲੋਕੇਸ਼ਨ ਜਿਹੜਾ ਆ ਉਹ ਪਬਲਿਕ ਨਹੀਂ ਜਾਰੀ ਹੋ ਰਿਹਾ। ਪਰ ਗੱਲ ਇਹਨੂੰ ਬਣਾਉਣ ਦੇ ਵਿੱਚ, ਇਹਦਾ ਫਾਇਦਾ ਉਠਾਉਣ ਦੇ ਵਿੱਚ, ਪ੍ਰਾਈਮ ਮਿਨਿਸਟਰ ਟਰੂਡੋ ਦਾ ਜਿਹੜਾ ਇੱਕ ਰੈਜ਼ਿਗਨੇਸ਼ਨ ਐਜ਼ ਲਿਬਰਲ ਪਾਰਟੀ ਲੀਡਰ ਤੇ ਪ੍ਰਾਈਮ ਮਿਨਿਸਟਰ ਜਿਹੜਾ ਹੋਣ ਜਾ ਰਿਹਾ ਆ ਉਹਦੇ ਨਾਲ ਲਿੰਕ ਕਰਕੇ ਇਹ ਸਾਰਾ ਝੂਠ ਫੈਲਾਉਣ ਦੇ ਵਿੱਚ ਇੰਡੀਅਨ ਮੀਡੀਆ ਨੇ ਕੋਈ ਕਸਰ ਨਹੀਂ ਛੱਡੀ ਇਸ ਗੱਲ ਦੇ ਵਿੱਚ ਕਿ ਇਹ ਹੋਇਆ ਹੀ ਤਾਂ ਆ ਕਰਕੇ ਜਸਟਿਨ ਟਰੂਡੋ ਝੂਠ ਬੋਲਦਾ ਸੀ, ਕੇਸ ਵਿੱਚ ਕੁਛ ਹੈ ਨਹੀਂ, ਇਹ ਚਾਰ ਬੰਦੇ ਹੁਣ ਛੱਡੇ ਜਾਣੇ ਆ, ਤਾਂ ਹੀ ਉਹਨੇ ਰਿਜ਼ਾਈਨ ਕੀਤਾ ਕਰਕੇ ਉਹਨੇ ਇਹ ਜਿਹੜਾ ਸਾਰਾ ਕੁਝ ਕੀਤਾ ਹੈ, ਜਿਹੜਾ ਆਬਵੀਅਸਲੀ ਝੂਠ ਸੀ। ਤੇ ਅੱਜ ਉਹ ਸਾਰਾ ਕੁਝ ਜਿਹੜਾ ਆ ਕੁਝ ਘੰਟਿਆਂ ਦੇ ਵਿੱਚ ਹੀ ਸਾਹਮਣੇ ਆ ਗਿਆ। ਬਿਲਕੁਲ ਮਨਿੰਦਰ ਸਿੰਘ, ਇਹ ਤਾਂ ਗੱਲ ਹੁਣ ਸਪਸ਼ਟ ਹੋ ਗਈ ਆ ਕਿ ਇੰਡੀਅਨ ਮੀਡੀਆ ਜਿਹੜਾ ਆ ਉਹ ਉਹਨੇ ਝੂਠੀ ਖਬਰ ਨੂੰ ਚਲਾਇਆ। ਪਰ ਇੱਕ ਪਾਸੇ ਜਿਹੜਾ ਇੰਡੀਅਨ ਮੀਡੀਆ ਆ, ਇੰਡੀਅਨ ਗਵਰਨਮੈਂਟ ਆ, ਉਹ ਸਾਰੇ ਇਹ ਗੱਲ ਕਹਿੰਦੇ ਆ ਕਿ ਸਾਡਾ ਇਸ ਕੇਸ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਸਾਡਾ ਕੋਈ ਸਬੰਧ ਨਹੀਂ ਆ। ਮਤਲਬ ਪਬਲਿਕਲੀ ਉਹ ਇਹ ਗੱਲ ਕਲੇਮ ਕਰਦੇ ਆ, ਇੰਡੀਅਨ ਮੀਡੀਆ ਵੀ ਇਸ ਗੱਲ ਨੂੰ ਪ੍ਰਚਾਰਦਾ ਇੰਡੀਆ ਦੀ ਨੂੰ। ਪਰ ਅੱਜ ਅਸੀਂ ਦੇਖ ਰਹੇ ਹਾਂ ਵੀ ਜਿੱਦਾਂ ਹੀ ਇਹ ਗੱਲ, ਭਾਵੇਂ ਕੋਈ ਫੈਕਟ ਨਹੀਂ ਸੀ ਉਹਦੇ ਪਿੱਛੇ, ਜਿਹੜੀ ਇੱਕ ਟਵਿੱਟਰ ਅਕਾਊਂਟ ਤੋਂ ਇਹ ਗੱਲ ਵਾਇਰਲ ਹੋਣੀ ਸ਼ੁਰੂ ਹੋਈ ਕਿ ਉਹ ਬੰਦਿਆਂ ਨੂੰ ਬੇਲ ਮਿਲੀ ਆ, ਤੇ ਇੰਡੀਅਨ ਮੀਡੀਆ ਨੇ ਕਿੰਨੇ ਚਾਅ ਦੇ ਨਾਲ, ਮਤਲਬ ਉਹਨਾਂ ਨੂੰ ਚਾਅ ਚੜ ਗਿਆ ਕਿ ਉਹਨਾਂ ਨੇ ਖਬਰਾਂ ਪ੍ਰਕਾਸ਼ਿਤ ਕਰਤੀਆਂ। ਹਜੇ ਤੱਕ ਵੀ ਮਤਲਬ ਮੈਂ ਦੇਖ ਰਿਹਾ ਵੀ ਸਾਰੇ ਇੰਡੀਅਨ ਆਊਟਲੈਟਸ ਦੀਆਂ ਵੈਬਸਾਈਟਸ ਦੇ ਉੱਤੇ ਉਹ ਜਿਹੜੀ ਫੇਕ ਨਿਊਜ਼ ਆ ਉਹ ਉਵੇਂ ਹੀ ਪਬਲਿਸ਼ ਪਈ ਹੋਈ ਆ। ਬਲਕਿ ਜੇ ਅਸੀਂ ਟ੍ਰਿਬਿਊਨ ਦੀ ਗੱਲ ਕਰੀਏ ਤਾਂ ਟ੍ਰਿਬਿਊਨ ਨੇ ਇਸ ਸਾਰੀ ਡਿਵੈਲਪਮੈਂਟ ਦੇ ਉੱਤੇ ਇੰਡੀਆ ਦੇ ਇੱਕ ਸਾਬਕਾ ਡਿਪਲੋਮੈਟ ਨੇ ਕੇਪੀ ਫਾਬੀਅਨ, ਉਹਨਾਂ ਦੀ ਇੱਕ ਵੱਡੀ ਸਟੇਟਮੈਂਟ ਲੈ ਕੇ ਜਿਹੜੀ ਆ ਉਹ ਸਾਰੀ ਇਹਦੇ ਤੇ ਪਬਲਿਸ਼ ਕੀਤੀ ਹੈ, ਜਿਹੜੀ ਹਜੇ ਵੀ ਉਹਨਾਂ ਦੇ ਆਊਟਲੈਟ ਤੇ ਪਈ ਆ। ਮਤਲਬ ਤੁਸੀਂ ਕੀ ਸਮਝ ਰਹੇ ਹੋ ਵੀ ਵੀ ਇੰਡੀਆ ਜਿਹੜਾ ਆ ਉਹਨੂੰ ਇਸ ਗੱਲ ਦਾ ਉਹ ਵੇਟ ਕਰ ਰਿਹਾ ਇਸ ਗੱਲ ਦੀ ਵੀ ਚਾਹੇ ਯੂਐਸ ਦੀ ਕੋਰਟ ਦੇ ਵਿੱਚ, ਕਿਉਂਕਿ ਪਿਛਲੇ ਦਿਨ ਇਹ ਵੀ ਹੋਇਆ ਕਿ ਯੂਐਸ ਤੋਂ ਜੈ ਸ਼ੰਕਰ ਨਿਖਿਲ ਗੁਪਤਾ ਨੂੰ ਛੁਡਾ ਕੇ ਲੈ ਗਿਆ, ਤੇ ਵੀ ਇੰਡੀਅਨਸ ਜਿਹੜੇ ਆ ਉਹ ਤਰਲੋ ਮੱਛੀ ਹੋ ਰਹੇ ਆ ਵੀ ਇਹਨਾਂ ਬੰਦਿਆਂ ਨੂੰ ਛਡਾਉਣ ਇਹਨਾਂ ਜੇਲ੍ਹਾਂ ਦੇ ਵਿੱਚੋਂ, ਤੇ ਉਹਨੂੰ ਇੱਕ ਐਜ਼ ਅ ਵਿਕਟਰੀ ਜਿਹੜਾ ਆ ਦੁਨੀਆ ਅੱਗੇ ਪ੍ਰੈਜ਼ੈਂਟ ਕਰਨਾ। ਹਾਂਜੀ, ਉਹ ਆਪਣਾ ਨੈਰੇਟਿਵ ਸਿਰਜ ਰਹੇ ਆ ਤੇ ਉਹ ਡਿਸਇਨਫੋਰਮੇਸ਼ਨ ਤੇ ਮਿਸਇਨਫੋਰਮੇਸ਼ਨ ਨਾਲ ਹੀ ਸਿਰਜ ਸਕਦੇ ਆ। ਸੋ ਜਿਹੜੀ ਡਿਸਇਨਫੋਰਮੇਸ਼ਨ ਤੇ ਮਿਸਇਨਫੋਰਮੇਸ਼ਨ 'ਚ ਵੀ ਇਹੀ ਫਰਕ ਹੁੰਦਾ ਹੈ ਕਿ ਡਿਸਇਨਫੋਰਮੇਸ਼ਨ ਉਹ ਚੀਜ਼ ਹੁੰਦੀ ਹੈ ਕਿ ਜਾਣ ਬੁੱਝ ਕੇ ਤੁਸੀਂ ਕੋਈ ਇਨਫੋਰਮੇਸ਼ਨ ਫੈਲਾਉਣੀ, ਜਿੱਦਾਂ ਇੰਡੀਅਨ ਸਟੇਟ ਆ ਅੱਜ ਉਹਨਾਂ ਨੇ ਡਿਸਇਨਫੋਰਮੇਸ਼ਨ ਫੈਲਾਈ, ਉਹਨਾਂ ਨੇ ਕੋਈ ਫੈਕਟ ਚੈੱਕ ਨਹੀਂ ਕੀਤਾ। ਹੁਣ ਇਦਾਂ ਦੇ ਆਰਗੇਨਾਈਜੇਸ਼ਨਸ ਜਿਹੜੇ ਆ ਉਹਨਾਂ ਦੇ ਮੀਡੀਆ ਆਊਟਲੈਟਸ ਆ ਜਿੱਦਾਂ ਕਿ ਹਿੰਦੁਸਤਾਨ ਟਾਈਮਜ਼ ਜਾਂ ਟਾਈਮਜ਼ ਆਫ ਇੰਡੀਆ ਆ, ਜਿਹੜਾ ਕਿ ਵਨ ਆਫ ਦਾ ਲਾਰਜੈਸਟ ਇੰਗਲਿਸ਼ ਜਿਹੜਾ ਆ ਸਪੀਕਿੰਗ ਨੈਟਵਰਕਸ ਉਹਨਾਂ ਦਾ ਨਿਊਜ਼ਪੇਪਰ ਰਾਹੀਂ ਹੁੰਦਾ ਆ ਦੁਨੀਆ ਦੇ ਵਿੱਚ, ਨਾਟ ਈਵਨ ਕੱਲੇ ਇੰਡੀਆ ਦੇ ਵਿੱਚ। ਇਦਾਂ ਦੇ ਲੌਂਗ ਸਟੈਂਡਿੰਗ ਜਿਹੜੇ ਸੋ ਕਾਲ ਡੈਮੋਕ੍ਰੈਟਿਕ ਦੇਸ਼ ਦੇ ਵਿੱਚ ਮੀਡੀਆ ਆਊਟਲੈਟਸ ਆ, ਉਹ ਐਕਚੁਅਲੀ ਸਟੇਟ ਦਾ ਜਿਹੜਾ ਪੱਖ ਆ ਉਹ ਲਗਾਤਾਰ ਲੈ ਰਹੇ ਆ, ਤੇ ਉਹਨਾਂ ਦਾ ਕੋਈ ਵੀ ਇਹਦੇ ਵਿੱਚ ਕੋਈ ਜਰਨਲਿਸਟਿਕ ਇੰਟੈਗ੍ਰਿਟੀ ਨਹੀਂ ਹੈਗੀ, ਕੋਈ ਇਹਦੇ ਵਿੱਚ ਸੱਚਾਈ ਦੀ ਗੱਲ ਨਹੀਂ ਹੈਗੀ। ਇਹ ਤਾਂ ਸਿਰਫ ਸਟੇਟ ਨੂੰ ਪ੍ਰੋਟੈਕਟ ਕਰਨ ਦੇ ਲਈ ਇਹ ਮੀਡੀਆ ਅਦਾਰੇ ਸਾਰੇ ਹੁਣ ਲਗਾਤਾਰ ਕੰਮ ਕਰ ਰਹੇ ਆ। ਇਹਦੇ ਵਿੱਚ ਜਦੋਂ ਤੁਸੀਂ ਗੱਲ ਕੀਤੀ ਹੈ ਕਿ ਉਹ ਜਿਹੜੀ ਇਹ ਕਿਸ ਕਿਸ ਗੱਲ ਦੀ ਵੇਟ ਹੁਣ ਹੋ ਰਹੀ ਹੈ ਕਿ ਇਹਨੂੰ ਨਿਊਜ਼ ਨੂੰ ਕਰੈਕਟ ਕੀਤਾ ਜਾਵੇ, ਆਈ ਡੋਂਟ ਥਿੰਕ ਇਹ ਕਦੀ ਵੀ ਕੋਈ ਨਿਊਜ਼ ਨੂੰ ਕਰੈਕਟ ਕਰਦੇ ਆ। ਉਹ ਸਿਰਫ ਨੈਕਸਟ ਨਿਊਜ਼ ਤੱਕ ਚਲੇ ਜਾਂਦੇ ਆ। ਇੱਕ ਉਹਨਾਂ ਨੇ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਦੀ ਗੱਲ ਉਹਨਾਂ ਨੇ ਫੈਲਾ ਦਿੱਤੀ, ਉਹ ਜਿਹੜੀ ਆ ਵਾਇਰਲ ਹੋ ਜਾਂਦੀ ਆ, ਉਹਨੂੰ ਕਾਊਂਟਰ ਕਰਨਾ, ਤੁਸੀਂ ਇੱਕ ਵਾਰੀ ਕੋਈ ਨਿਊਜ਼ ਫੈਲਾ ਦਿਓ ਜਿਹਦਾ ਉਹਨੂੰ ਸੱਚਾਈ ਦੇ ਵਿੱਚ ਮੁੜ ਕੇ ਲਿਆਉਣਾ ਤੁਹਾਡਾ 10 ਗੁਣਾ 100 ਗੁਣਾ ਜ਼ਿਆਦਾ ਜ਼ੋਰ ਲੱਗਦਾ ਉਹਨੂੰ ਲਿਆਉਣ ਲਈ। ਜਿੱਦਾਂ ਤੁਸੀਂ ਗੱਲ ਕੀਤੀ ਆ ਹਾਲੇ ਤੱਕ ਵੀ ਕੈਨੇਡਾ ਦੇ ਵਿੱਚ ਵੀ ਕਿ ਲੋਕਲ ਪੱਧਰ ਤੇ ਸਰੀ ਦੇ ਵਿੱਚ ਵੀ ਹਾਲੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਸੰਗਤ ਆ ਉਹ ਇਹੀ ਸੋਚ ਰਹੀ ਹੈ ਕਿ ਬੰਦੇ ਛੱਡੇ ਗਏ ਆ। ਹਾਲੇ ਤੱਕ ਵੀ ਸਾਨੂੰ ਫੋਨ ਆ ਰਿਹਾ ਕਿ ਬਹੁਤ ਮਾੜਾ ਹੋਇਆ, ਤੇ ਉਹ ਜਿਹੜੀ ਗੱਲ ਆ ਉਹ ਮਿਸ ਇਨਫੋਰਮੇਸ਼ਨ ਆ। ਉਹ ਗਾਂ ਦੀ ਗਾਂ ਜਿਹੜੀ ਹੈ ਬੰਦੇ ਜਾਣਬੁੱਝ ਕੇ ਨਹੀਂ ਇਨਫੋਰਮੇਸ਼ਨ ਗਾਂ ਫੈਲਾ ਰਹੇ, ਉਹਨਾਂ ਦੇ ਮਨ ਦੇ ਵਿੱਚ ਇਹ ਆ ਕਿ ਇਹ ਗੱਲ ਵਾਕਈ ਸੱਚਾਈ ਹੈ, ਉਹ ਗਾਂ ਫੈਲਾ ਰਹੇ ਆ। ਸੋ ਇਹ ਜਿਹੜਾ ਡਿਸਇਨਫੋਰਮੇਸ਼ਨ ਮਿਸ ਇਨਫੋਰਮੇਸ਼ਨ ਕੈਂਪੇਨ ਇੰਡੀਆ ਦੇ ਜਿਹੜੇ ਚੱਲਦੇ ਆ, ਉਹ ਜਾਣੇ ਅਣਜਾਣੇ ਦੇ ਵਿੱਚ ਜਿਹੜੇ ਸਾਡੇ ਲੋਕ ਵੀ ਆ ਉਹਦਾ ਹਿੱਸੇਦਾਰ ਬਣ ਜਾਂਦੇ ਆ ਕਿ ਉਹਨੂੰ ਗਾਂ ਦੀ ਗਾਂ ਸ਼ੇਅਰ ਕਰੀ ਜਾਂਦੇ ਆ ਕਿ ਵਾਕਈ ਇਹ ਚੀਜ਼ ਹੋਈ ਆ। ਤੇ ਮਗਰੋਂ ਜਦੋਂ ਇੱਕ ਵਾਰੀ ਉਹ ਨਿਊਜ਼ ਪੜ੍ਹੀ ਜਾਂਦੀ ਹੈ ਜਾਂ ਸੁਣੀ ਜਾਂਦੀ ਹੈ, ਉਹਨੂੰ ਕਰੈਕਟ ਕਰਨ ਦੇ ਵਿੱਚ ਆਲਵੇਜ਼ ਅਸੀਂ ਸਫਲਤਾ ਨਹੀਂ ਮਿਲਦੀ, ਬਹੁਤ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਹੈ। ਜਿੱਦਾਂ ਹੁਣ ਆਪਾਂ ਆ ਵੀ ਇੱਕ ਸਟੇਟਮੈਂਟ ਹੀ ਆਪਾਂ ਦੇ ਰਹੇ ਹਾਂ ਕਿ ਉਹਨੂੰ ਕਰੈਕਟ ਕਰਨ ਦੇ ਲਈ ਕਿ ਇੰਡੀਆ ਇਦਾਂ ਕਿਉਂ ਕਰਦਾ ਆ। ਪਰ ਇੰਡੀਆ ਜਿਹੜਾ ਆ ਇਹ ਐਜ਼ ਅ ਰੋਗ ਸਟੇਟ ਜਿਹੜਾ ਆ ਆਪਰੇਟ ਕਰ ਰਿਹਾ ਆ। ਇਹਦਾ ਮੀਡੀਆ ਵੀ ਜਿਹੜਾ ਆ ਉਹਦੇ ਨਾਲ ਪੂਰੀ ਤਰ੍ਹਾਂ ਸਟੇਟ ਦੇ ਨਾਲ ਇੱਕ ਹਿੱਸੇਦਾਰ ਬਣਿਆ ਇਸ ਗੱਲ ਦੇ ਵਿੱਚ। ਤੇ ਆਈ ਡੋਂਟ ਥਿੰਕ ਉਹ ਕਿਸੇ ਦੀ ਇਹ ਗੱਲ ਦੀ ਫੀਅਰ ਕਰ ਰਹੇ ਆ ਕਿ ਯੂਐਸ ਨੇ, ਕੈਨੇਡਾ ਨੇ, ਫਾਈਵ ਆਈਜ਼ ਨੇ
ਉਹਨਾਂ ਨੂੰ ਕਿਤੇ ਖੂੰਜੇ ਲਾ ਕੇ ਉਹਨਾਂ ਤੋਂ ਕੋਈ ਕਰੈਕਸ਼ਨ ਕਰਾਉਣੀ ਹੈ। ਉਹਨਾਂ ਨੇ ਆਪਣਾ ਜਿਹੜਾ ਡਿਸਇਨਫੋਰਮੇਸ਼ਨ ਕੈਂਪੇਨਸ ਆ ਲਗਾਤਾਰ ਚਲਾਈ ਜਾਣੀ ਆ। ਅੱਜ ਉਹਨਾਂ ਨੇ ਇਹ ਗੱਲ ਛੱਡ ਦੇਣੀ ਆ, ਕੱਲ੍ਹ ਨੂੰ ਵੀ ਛੱਡ ਦੂਗੇ, ਪਰਸੋਂ ਤੱਕ ਕੋਈ ਨਵੀਂ ਚੀਜ਼ ਆ ਜਾਣੀ ਹੈ ਜਿਹੜੇ ਉਹਨਾਂ ਨੇ ਡਿਸਇਨਫੋਰਮੇਸ਼ਨ ਫੈਲਾਉਣੀ। ਬਿਲਕੁਲ। ਜਿਵੇਂ ਮੈਂ ਸੀਬੀਸੀ ਦੀ ਜਿਹੜੀ ਹੈਡਲਾਈਨ ਆ ਮਨਿੰਦਰ ਸਿੰਘ, ਉਹ ਵੀ ਇਹ ਕਹਿ ਰਹੀ ਹੈ ਕਿ ਜਿਹੜਾ ਇੰਡੀਅਨ ਮੀਡੀਆ ਆ ਉਹ ਇੰਡੀਆ ਦੇ ਲੋਕਾਂ ਨੂੰ ਵੀ ਡਿਲਿਊਟ ਕਰ ਰਿਹਾ। ਜਿੱਥੇ ਮੀਡੀਆ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨੇ ਸਰਕਾਰਾਂ ਤੋਂ ਵੀ ਇੰਡੀਪੈਂਡੈਂਟ ਹੋ ਕੇ ਸੱਚ ਆਪਣੇ ਲੋਕਾਂ ਨੂੰ ਦੱਸਣਾ ਆ। ਪਰ ਮਤਲਬ ਇੰਡੀਅਨ ਮੀਡੀਆ ਜਿਹੜਾ ਆ ਉਹ ਬਾਕੀਆਂ ਦੇ ਨਾਲ ਤਾਂ ਜਿਹੜੀ ਮਿਸ ਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਚਲਾ ਹੀ ਰਿਹਾ, ਪਰ ਉਹ ਇੰਡੀਅਨਸ ਨੂੰ ਵੀ ਡਿਲਿਊਟ ਕਰ ਰਿਹਾ। ਤੇ ਮਤਲਬ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਖਾਸ ਤੌਰ ਤੇ ਮਤਲਬ ਜੇ ਅਸੀਂ ਤੁਸੀਂ ਮਤਲਬ ਸਾਰੀ ਸਟਰਗਲ ਕਰ ਰਹੇ ਹੋ ਵੀ ਜਿਹੜਾ ਇੰਡੀਆ ਆ ਉਹ ਐਜ਼ ਅ ਰੋਗ ਸਟੇਟ ਨੂੰ ਦੁਨੀਆ ਦੇ ਅੱਗੇ ਨੰਗਾ ਕਰਨ ਦੀ ਗੱਲ ਆ। ਪਰ ਅੱਜ ਮੈਂ ਦੇਖ ਰਿਹਾ ਵੀ ਸੀਬੀਸੀ ਦੇ ਵਿੱਚ ਉਹਨਾਂ ਨੇ ਜਿਹੜਾ ਆਰਟੀਕਲ ਇਹਦੇ ਤੇ ਪਬਲਿਸ਼ ਕੀਤਾ, ਉਹਦੇ ਚ ਉਹਨਾਂ ਨੇ ਇੱਕ ਸਪੈਸ਼ਲ ਪੈਰਾਗ੍ਰਾਫ ਜਿਹੜਾ ਆ ਉਹ ਇਹਦੇ ਤੇ ਦਿੱਤਾ ਵੀ ਗੋਦੀ ਮੀਡੀਆ। ਫਿਰ ਉਹਨੂੰ ਗੋਦੀ ਮੀਡੀਆ ਨੂੰ ਡਿਫਾਈਨ ਕੀਤਾ ਆ ਵੀ ਉਹ ਕੀ ਹੈ ਜਿਹੜਾ ਇੰਡੀਆ ਦਾ ਮੀਡੀਆ ਆ। ਤਾਂ ਮਤਲਬ ਤੁਹਾਨੂੰ ਕੀ ਲੱਗ ਰਿਹਾ ਵੀ ਇੰਡੀਆ ਜਿਹੜਾ ਆ ਉਹ ਆਪਣੀਆਂ ਮਤਲਬ ਇਹਨਾਂ ਹਰਕਤਾਂ ਕਰਕੇ ਦੁਨੀਆ ਦੇ ਸਾਹਮਣੇ ਨੰਗਾ ਹੋ ਰਿਹਾ, ਜਾਂ ਇਹ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ, ਜਾਂ ਫਿਰ ਕਿਉਂਕਿ ਇੰਡੀਆ ਨੂੰ ਇਹ ਮੰਨਿਆ ਜਾਂਦਾ ਕਿ ਬਹੁਤ ਸ਼ਾਤਰ ਬਹੁਤ ਚਲਾਕ ਸਟੇਟ ਆ, ਪਰ ਇਹ ਜਿਹੜੀਆਂ ਈਵੈਂਟਸ ਨੇ ਇਹਨਾਂ ਨੂੰ ਤੁਸੀਂ ਉਹਦੀ ਚਲਾਕੀ ਸਮਝ ਰਹੇ ਹੋ, ਜਾਂ ਫਿਰ ਵੀ ਇਹ ਮੰਨਿਆ ਜਾਵੇ ਵੀ ਐਡਾ ਚਲਾਕ ਵੀ ਉਹ ਹੋਇਆ ਨਹੀਂ ਵੀ ਮੂਰਖ, ਜਿਵੇਂ ਮੂਰਖਤਾਈ ਵਾਲੀ ਗੱਲ ਇਹ ਹੁੰਦੀ ਆ। ਹਾਂਜੀ, ਜੇ ਅਸੀਂ ਇਹਨੂੰ ਸਿਰਫ ਸਿਰਫ ਮੂਰਖਤਾ ਵਾਲੀ ਗੱਲ ਸਮਝੀਏ, ਆਈ ਥਿੰਕ ਇਟ ਵੁੱਡ ਬੀ ਨਾਈਵ ਸਾਡੇ ਤੌਰ ਤੇ। ਇਹਨਾਂ ਦੀ ਇੱਕ ਜਦੋਂ ਫੋਰਨ ਇੰਟਰਫੇਰੈਂਸ ਕਮਿਸ਼ਨ ਜਿਹੜਾ ਚੱਲ ਰਿਹਾ ਕੈਨੇਡਾ ਦੇ ਵਿੱਚ, ਉਹਨਾਂ ਨੇ ਇੱਕ ਚੀਜ਼ ਇੰਡੀਆ ਬਾਰੇ ਕਹੀ ਸੀਗੀ ਕਿ ਜਿਹੜਾ ਇੰਡੀਆ ਆ ਇਜ਼ ਅ ਗਲੋਬਲ ਹੱਬ ਫॉर ਡਿਸਇਨਫੋਰਮੇਸ਼ਨ, ਕਿ ਬਹੁਤ ਐਡਵਾਂਸ ਤੇ ਕਲੈਵਰ ਆ ਇਹ ਕੰਮ ਦੇ ਵਿੱਚ। ਤੇ ਉਹ ਸਪੈਸੀਫਿਕਲੀ ਉਹਨਾਂ ਦੇ ਵਰਡਸ ਆ ਕਿ ਫੋਰਨ ਇੰਟਰਫੇਰੈਂਸ ਕਮਿਸ਼ਨ ਦੇ ਵਿੱਚ ਜਿਹੜੇ ਆਏ ਆ ਕਿ ਸਪੈਸੀਫਿਕਲੀ ਇਹ ਟਾਰਗੇਟ ਕਰਦੇ ਆ ਅਤੇ ਮਲਾਈਨ ਕਰਨਾ ਚਾਹੁੰਦੇ ਆ ਸਿੱਖ ਜਿਹੜੇ ਕੈਨੇਡਾ ਦੇ ਵਿੱਚ ਆ। ਕਮਿਸ਼ਨ ਨੇ ਇਹ ਵੀ ਗੱਲ ਕੀਤੀ ਸੀ ਕਿ ਇੰਡੀਆ ਜਿਹੜੀ ਯੂਸ ਆਫ ਜਿਹੜੀ ਵਾਸਟ ਸੋਸ਼ਲ ਮੀਡੀਆ ਤੇ ਪ੍ਰੋ ਬੀਜੇਪੀ ਨਿਊਜ਼ ਆ ਨੈਟਵਰਕਸ ਆ ਉਹਨੂੰ ਪ੍ਰਮੋਟ ਵੀ ਕਰਦੀ ਹੈ ਉਹ ਡਿਸਇਨਫੋਰਮੇਸ਼ਨ ਨੂੰ। ਸੋ ਉਹਦੇ ਵਿੱਚ ਸਾਨੂੰ ਇਹ ਗੱਲ ਮਿਲਦੀ ਹੈ ਕਿ ਸਾਨੂੰ ਕਦੀ ਕਦੀ ਬਾਹਰੋਂ ਲੱਗਦਾ ਹੈ ਕਿ ਬੜੀ ਇੱਕ ਨਾਈਵ ਜੀ ਗੱਲ ਆ, ਚਲੋ ਇਹਨਾਂ ਨੇ ਗੱਲ ਛੱਡ ਦਿੱਤੀ ਹੁਣ ਉਹ ਕਾਊਂਟਰ ਹੋ ਗਈ ਹੈ। ਪਰ ਜੋ ਉਹ ਇੰਡੀਅਨ ਸਟੇਟ ਦੇ ਵਿੱਚ ਇੰਡੀਅਨ ਲੋਕਾਂ ਦੇ ਨਾਲ ਜੋ ਇੱਕ ਐਜ਼ ਅ ਕਹ ਲਓ ਕਿ ਮੋਦੀ ਐਜ਼ ਅ ਸਟਰੋਂਗ ਮੈਨ, ਜੈ ਸ਼ੰਕਰ ਦੋਵਲ, ਜਿਹੜੇ ਉਹਨਾਂ ਦੇ ਮੇਨ ਜਿਹੜੇ ਬੰਦੇ ਆ ਸਾਰੇ ਬੀਜੇਪੀ ਦੇ, ਉਹ ਸਾਰੇ ਇਦਾਂ ਦੇ ਕਮਿੰਗ ਅਕ੍ਰੋਸ ਐਜ਼ ਕਿ ਇਹ ਵਾਕਈ ਇੱਕ ਪਾਵਰ ਸਟਰਕਚਰ ਹੈ ਕਿ ਦੁਨੀਆ ਜਿਹੜੀ ਉਹ ਇੰਡੀਆ ਦੇ ਖਿਲਾਫ ਆ, ਇੰਡੀਆ ਇਜ਼ ਇਨ ਦਾ ਰਾਈਟ, ਕਿ ਇੰਡੀਅਨਸ ਇਹ ਗੱਲ ਹੀ ਖਾਈ ਜਾਂਦੇ ਆ। ਹੁਣ ਜਿਹੜੀ ਨੈਰੇਟਿਵ ਇੰਡੀਆ ਨੇ ਤੇ ਇੰਡੀਅਨ ਮੀਡੀਆ ਨੇ ਸਿਰਜਣੀ ਆ, ਜਿਹੜੀ ਪਿੱਛੇ ਉਹਦੇ ਨੈਸ਼ਨਲਿਜ਼ਮ ਚੱਲ ਰਹੀ ਆ ਪਿਛਲੇ ਐਟਲੀਸਟ 10-15 ਸਾਲਾਂ ਲਈ, 10 ਸਾਲ ਫॉर श्योर ਜਿੰਨੇ ਚਿਰ ਮੋਦੀ ਦਾ ਰੇਨ ਚੱਲ ਰਿਹਾ ਆ, ਉਹ ਨੈਸ਼ਨਲਿਜ਼ਮ ਲੋਕਾਂ ਨੂੰ ਇਦਾਂ ਤਿਆਰ ਕਰ ਦਿੰਦੀ ਆ ਕਿ ਭਾਵੇਂ ਤੁਸੀਂ ਇੰਡੀਅਨ ਸਟੇਟ ਨੂੰ ਲੈ ਲਓ, ਮੂਸੋਲੀਨੀ ਦੀ ਫੈਸਿਸਟ ਇਟਾਲੀਅਨ ਸਟੇਟ ਨੂੰ ਲੈ ਲਓ, ਜਾਂ ਤੁਸੀਂ ਹਿਟਲਰ ਦੇ ਜਿਹੜੀ ਨਾਜ਼ੀ ਜਰਮਨ ਸਟੇਟ ਨੂੰ ਲੈ ਲਓ, ਪ੍ਰੋਪਾਗੈਂਡਾ ਐਜ਼ ਅ ਟੂਲ ਐਜ਼ ਅ ਵੈਪਨ ਆਪਣੇ ਲੋਕਾਂ ਨੂੰ ਕਾਇਮ ਕਰਨਾ। ਤੇ ਤੁਸੀਂ ਸਭ ਤੋਂ ਮਾੜੀਆਂ ਚੀਜ਼ਾਂ, ਸਭ ਤੋਂ ਵੱਡੇ ਝੂਠ ਬੋਲੀ ਚਲੋ, ਤੁਹਾਡੇ ਲੋਕ ਤੁਹਾਡੇ ਨਾਲ ਬਿਲਕੁਲ ਸਹਿਮਤ ਹੈ, ਤੁਹਾਡੇ ਨਾਲ ਹੀ ਚੱਲੀ ਜਾਂਦੇ ਆ। ਸੋ ਆਈ ਡੋਂਟ ਥਿੰਕ ਕਿ ਉਹ ਇਹ ਪ੍ਰਵਾਹ ਕਰਦੇ ਆ ਕਿ ਬਾਹਰਲੇ ਲੋਕ ਉਹਨਾਂ ਨਾਲ ਕਿੱਦਾਂ ਦੇਖਦੇ ਆ ਕਿ ਇਹ ਬੰਦੇ ਬੇਵਕੂਫ ਆ, ਮੂਰਖ ਆ। ਉਹਨਾਂ ਨੂੰ ਇਹ ਚੀਜ਼ ਐਟ ਅ ਨੈਸ਼ਨਲ ਲੈਵਲ ਮਿਲ ਰਹੀ ਆ ਕਿ ਉਹ ਇੰਡੀਅਨਸ ਜਿਹੜੇ ਆ ਜਾਂ ਬਹੁ ਗਿਣਤੀ ਜਿਹੜਾ ਹਿੰਦੂ ਪਾਪੂਲੇਸ਼ਨ ਆ, ਉਹ ਉਹਨਾਂ ਦੇ ਨਾਲ ਸਹਿਮਤ ਆ। ਇਹ ਸਾਰਾ ਕੁਝ ਉਹ ਸਹਿਮਤੀ ਭਰ ਰਹੇ ਆ, ਉਹ ਇਹ ਸਾਰੀ ਚੀਜ਼ ਨੂੰ ਸੱਚ ਮੰਨ ਰਹੇ ਆ ਕਿ ਸਾਡੀ ਸਟੇਟ, ਸਾਡੇ ਬੰਦੇ, ਸਾਡਾ ਮੀਡੀਆ ਕਰੈਕਟ ਆ। ਤੇ ਬਾਹਰ ਜੋ ਚੱਲ ਰਿਹਾ ਹੈ ਐਕਚੁਅਲੀ ਉਹ ਡਿਸਇਨਫੋਰਮੇਸ਼ਨ ਆ, ਉਹ ਮਿਸਇਨਫੋਰਮੇਸ਼ਨ ਆ, ਉਹ ਝੂਠ ਬੋਲ ਰਹੇ ਆ। ਸੋ ਇਹ ਸਾਰਾ ਜਿਹੜਾ ਇੱਕ ਉਹਨਾਂ ਦਾ ਆਈ ਊਡ ਸੇ ਇਜ਼ ਵੈਰੀ ਸਫਿਸਟੀਕੇਟਡ। ਤਾਂ ਹੀ ਉਹ ਇਸ ਗੱਲ ਦੇ ਵਿੱਚ ਸਫਲਤਾ ਕਹਿ ਲਓ ਕਿ ਤੁਸੀਂ ਲੈ ਸਕਦੇ ਆ ਕਿ ਉਹਨਾਂ ਦੇ ਲੋਕ ਜਿਹੜੇ ਆ ਮੁੜ ਮੁੜ ਕੇ ਉਹਨਾਂ ਨੂੰ ਰੀਇਲੈਕਟ ਵੀ ਕਰ ਰਹੇ ਆ। ਬਿਲਕੁਲ। ਜਿਵੇਂ ਜਿਹੜੀ ਈਯੂ ਡਿਸਇਨਫੋ ਲੈਬ ਸੀ ਮਨਿੰਦਰ ਸਿੰਘ, ਉਹ ਜਦੋਂ 2020 ਦੇ ਵਿੱਚ ਉਹਨਾਂ ਦੀ ਰਿਪੋਰਟ ਸਾਹਮਣੇ ਆਈ ਸੀ ਤਾਂ ਉਹਨੇ ਸਪਸ਼ਟ ਕੀਤਾ ਸੀ ਕਿ ਜਿਹੜਾ ਮਤਲਬ 265 265 ਪ੍ਰੋ ਇੰਡੀਅਨ ਜਿਹੜੀਆਂ ਵੈਬਸਾਈਟਸ ਨੇ ਉਹ ਆਪਰੇਟ ਕੀਤੀਆਂ ਜਾ ਰਹੀਆਂ ਸੀ 65 ਕੰਟਰੀਜ਼ ਦੇ ਵਿੱਚ। ਤੇ ਹੁੰਦਾ ਐਵੇਂ ਹੀ ਆ ਕਿ ਉਹਨਾਂ ਜਿਹੜੀਆਂ ਵੈਬਸਾਈਟਸ ਨੂੰ ਸੋਰਸ ਬਣਾ ਲਿਆ ਜਾਂਦਾ ਜਦੋਂ ਇੰਡੀਅਨ ਮੀਡੀਆ ਦੇ ਵਿੱਚ ਕੋਈ ਖਬਰ ਜਿਹੜੀ ਆ ਪ੍ਰਕਾਸ਼ਿਤ ਕਰਨੀ ਹੁੰਦੀ ਕਿ ਉਸ ਵੈਬਸਾਈਟ ਨਾਲ ਦੇਖੋ ਯੂਕੇ ਦੀ ਵੈਬਸਾਈਟ ਜਾਂ ਇਸ ਵੈਬਸਾਈਟ ਨੇ ਕਿਹਾ, ਪਰ ਉਹ ਚਲਾ ਇੰਡੀਆ ਤੋਂ ਰਹੀਆਂ ਹੁੰਦੀਆਂ। ਤੇ ਉਹਦੇ ਚ ਜਿਵੇਂ ਤੁਸੀਂ ਗੱਲ ਕਹਿ ਰਹੇ ਹੋ ਕਿ ਸਰੀ ਦੇ ਵਿੱਚ ਵੀ ਲੋਕ ਫੋਨ ਕਰ ਰਹੇ ਆ ਕਿ ਇਹ ਕੀ ਹੋ ਗਿਆ ਹੈ ਨਾ ਜੀ। ਮਤਲਬ ਇੱਕੋ ਸਮਾਂ ਸੀ ਜਦੋਂ ਕਿਸਾਨ ਸੰਘਰਸ਼ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਲੋਕ ਆ ਕਿਸਾਨ ਸੰਘਰਸ਼ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਇੰਡੀਅਨ ਮੀਡੀਆ ਤੇ ਯਕੀਨ ਕਰਨਾ ਹੀ ਛੱਡਤਾ ਸੀ। ਤੇ ਉਦੋਂ ਹੀ ਇਹ ਟਰਮ ਜਿਹੜੀ ਆ ਉਹ ਘੜੀ ਗਈ ਸੀ ਜਿਹਨੂੰ ਗੋਦੀ ਮੀਡੀਆ ਕਿਹਾ ਗਿਆ। ਵੀ ਉਦੋਂ ਲੋਕ ਇਹ ਕਹਿੰਦੇ ਸੀ ਕਿ ਜਿਹੜਾ ਇੰਡੀਅਨ ਮੀਡੀਆ ਆਊਟਲੈਟ ਕੋਈ ਵੀ ਹੈਗਾ ਆ ਉਹ ਕੁਝ ਬੋਲ ਰਿਹਾ ਉਹ ਸੱਚ ਨਹੀਂ ਆ, ਇਹ ਗੋਦੀ ਮੀਡੀਆ ਹੈ। ਬਲਕਿ ਉਹਨੂੰ ਉੱਥੇ ਕਿਸਾਨ ਸੰਘਰਸ਼ ਤੋਂ ਭਜਾਇਆ ਵੀ ਜਾਂਦਾ ਸੀ ਉਹਨਾਂ ਦੇ ਜਰਨਲਿਸਟ ਨੂੰ ਜਿਹੜੇ ਉਹਨਾਂ ਦੇ ਮਾਈਕ ਆਈਡੀਜ਼ ਵਾਲੇ ਹੁੰਦੇ ਸੀ।
ਵੀ ਉਹ ਇੱਕ ਮਾਹੌਲ ਸੀ। ਪਰ ਵਾਪਸ ਫੇਰ ਜਿਹੜਾ ਅੱਜ ਅਸੀਂ ਦੇਖ ਰਹੇ ਹਾਂ ਵੀ ਲੋਕਾਂ ਦੇ ਮਨਾਂ ਤੇ ਫੇਰ ਉਹ ਅਸਰ ਪਾ ਗਿਆ। ਇੱਕ ਤਾਂ ਉਹ ਲੋਕ ਨੇ ਜਿਹੜੇ ਇੰਡੀਅਨਸ ਨੇ ਉਹ ਤਾਂ ਚਲੋ ਮੰਨਦੇ ਹੀ ਆ, ਮਤਲਬ ਕਿ ਜੋ ਉਹਨਾਂ ਦਾ ਮੀਡੀਆ ਕਹਿ ਰਿਹਾ ਸੱਚ ਆ। ਪਰ ਸਿੱਖ ਵੀ ਜਿਹੜਾ, ਸਿੱਖਾਂ ਦਾ ਵੀ ਵੱਡਾ ਹਿੱਸਾ, ਉਹ ਦੁਬਾਰਾ ਫੇਰ ਉਹਦੇ ਤੇ ਟਰਸਟ ਕਿਤੇ ਨਾ ਕਿਤੇ ਕਰਨਾ ਸ਼ੁਰੂ ਕਰ ਕਰ ਲੈਂਦਾ ਆ ਵੀ ਠੀਕ ਹੈ ਜੀ, ਇਹਨਾਂ ਦੀ ਖਬਰ ਆਈ ਆ ਉਹ ਸੱਚ ਹੋਣੀ ਆ। ਤਾਂ ਜਿਹੜੀ ਇਹ ਜਹਿਦ ਆ, ਜਿਹੜੀ ਸਾਈਕੋਲੋਜੀਕਲ ਜਹਿਦ ਆ, ਇਹ ਵੀ ਤੁਸੀਂ ਕਿਵੇਂ ਜਿਹੜੇ ਸਿੱਖ ਨੇ ਉਹ ਖਬਰਾਂ ਨੂੰ ਜਿਹੜਾ ਇੰਡੀਅਨ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਹੋ ਰਹੀਆਂ ਉਹਨਾਂ ਨੂੰ ਫਿਲਟਰ ਕਰਨ, ਉਹ ਕਿਵੇਂ ਕੀਤਾ ਜਾ ਸਕਦਾ ਹੈ? ਆਈ ਥਿੰਕ ਉਹਨਾਂ ਦੇ ਵਿੱਚ ਇੰਡੀਅਨ ਮੀਡੀਆ ਦੇ ਵਿੱਚ ਜੋ ਕੁਝ ਵੀ ਆਉਂਦਾ ਹੈ, ਆਈ ਥਿੰਕ ਉਹ ਕੁਛ ਵੀ ਔਨ ਕੋਈ ਵੀ ਬੇਸਿਸ ਤੇ ਸੱਚ ਨਹੀਂ ਮੰਨਿਆ ਜਾ ਸਕਦਾ। ਕਿ ਅਸੀਂ ਵੀ ਗੱਲ ਕਰਦੇ ਕਿ ਖੋਜ ਕਰਨੀ ਚਾਹੀਦੀ ਹੈ, ਰਿਸਰਚ ਕਰਨਾ ਚਾਹੀਦਾ ਆ। ਅਨਫੋਰਚੂਨੇਟਲੀ ਪ੍ਰੋਬਲਮ ਇਹ ਬਣ ਚੁੱਕੀ ਹੈ, ਬਹੁ ਗਿਣਤੀ ਲੋਕਾਂ ਦੀ, ਸਿਰਫ ਸਿੱਖਾਂ ਦੀ ਗੱਲ ਨਹੀਂ ਹੈਗੀ, ਪਰ ਬਹੁ ਗਿਣਤੀ ਲੋਕਾਂ ਦੀ ਦੁਨੀਆ ਭਰ ਦੇ ਵਿੱਚ ਇਹ ਆ ਕਿ ਜਿਹੜੀ ਸਭ ਤੋਂ ਛੇਤੀ ਖਬਰ ਛਪ ਜਾਂਦੀ ਹੈ, ਸਭ ਤੋਂ ਛੇਤੀ ਉਹਨਾਂ ਦੇ ਮੋਬਾਈਲ ਫੋਨ ਤੱਕ ਆ ਜਾਂਦੀ ਹੈ, ਤੇ ਜਿਹੜੀ ਚੀਜ਼ ਉਹਨਾਂ ਨੇ ਪਹਿਲਾਂ ਦੇਖ ਲਈ ਉਹਨਾਂ ਨੇ ਸੱਚ ਮੰਨ ਲਿਆ, ਤੇ ਉਹ ਗੱਲ ਨੂੰ ਫਿਰ ਐਡਵਾਂਸ ਕਰਨ ਦੇ ਵਿੱਚ ਉਹ ਇੱਕ ਹਿੱਸੇਦਾਰ ਬਣ ਜਾਂਦੇ ਆ। ਤੇ ਉਹ ਜਿਹੜੀ ਖੋਜ ਦੀ ਗੱਲ ਹੈ ਕਿ ਇੱਕ ਮਿੰਟ ਲਈ ਬੰਦਾ ਪੌਜ਼ ਕਰੇ, ਤਿੰਨ ਚਾਰ ਡਿਫਰੈਂਟ ਜਿਹੜੇ ਆ ਨਿਊਜ਼ ਆਊਟਲੈਟਸ ਨੂੰ ਜਾਵੇ, ਭਾਵੇਂ ਉਹ CNN ਆ, ਅਲ ਜਜ਼ੀਰਾ ਆ, BBC ਆ, CBC ਆ, ਕਿ ਦੁਨੀਆ ਦੇ ਅਦਾਰਿਆਂ ਦੇ ਵਿੱਚ ਦੇਖੇ ਕਿ ਵਾਕਈ ਇਹ ਗੱਲ ਜਿਹੜੀ ਸੱਚ ਆ। ਪਰ ਇਹਦੇ ਲਈ ਫਿਰ ਬੰਦੇ ਨੂੰ ਖੋਜ ਕਰਨੀ ਪੈਣੀ ਆ, ਸਮਾਂ ਦੇਣਾ ਪੈਣਾ ਆ, ਰਾਦਰ ਦੈਨ ਇੱਕ ਮਨੋਰੰਜਨ ਜਾਂ ਐਂਟਰਟੇਨਮੈਂਟ ਇਹਨੂੰ ਅਸੀਂ ਸਮਝੀਏ। ਅਲਟੀਮੇਟਲੀ ਜਿਹੜੇ ਪੋਲੀਟੀਕਲ ਸਿਚੁਏਸ਼ਨਸ ਆ ਜਾਂ ਧਾਰਮਿਕ ਸਿਚੁਏਸ਼ਨਸ ਆ, ਇਹ ਸਾਰਾ ਕੁਝ ਦੇ ਵਿੱਚ ਡਿਸਇਨਫੋਰਮੇਸ਼ਨ ਤੇ ਮਿਸਇਨਫੋਰਮੇਸ਼ਨ ਦਾ ਇੱਕ ਵੱਡਾ ਕਾਰਨ ਇਹੀ ਬਣ ਗਿਆ ਹੈ ਕਿ ਡਿਸਇਨਫੋਰਮੇਸ਼ਨ, ਜਿਹੜਾ ਬੰਦਾ ਤੁਹਾਡਾ ਵੈਰੀ ਹੈ, ਉਹਦਾ ਤਾਂ ਕੰਮ ਹੀ ਇਹ ਹੈ ਕਿ ਉਹਨਾਂ ਨੇ ਤੁਹਾਨੂੰ ਨੀਵਾਂ ਦਿਖਾਉਣਾ ਹੈ। ਸੋ ਇੰਡੀਅਨ ਸਟੇਟ ਨੇ ਆਪਣਾ ਕੰਮ ਕਰਨਾ ਆ, ਇੰਡੀਅਨ ਸਟੇਟ ਨੇ ਡਿਸਇਨਫੋਰਮੇਸ਼ਨ ਜਾਰੀ ਰੱਖਣੀ ਆ, ਇਹ ਬੰਦ ਨਹੀਂ ਹੋਣੀ। ਜਿੰਨਾ ਮਰਜ਼ੀ ਉਹਨਾਂ ਨੇ ਝੂਠ ਬੋਲੀ ਜਾਣਾ ਆ। ਇਸ਼ੂ ਇਹ ਬਣ ਜਾਂਦਾ ਆ ਕਿ ਦੂਜੇ ਪਾਸੇ ਜਿਹੜੇ ਸਿੱਖ ਆ ਜਿਹਦੇ ਬਾਰੇ ਇਹ ਗੱਲਾਂ ਹੋ ਰਹੀਆਂ ਆ, ਕਿ ਉਹਨਾਂ ਨੇ ਰਿਸਪੌਂਡ ਕਿੱਦਾਂ ਕਰਨਾ ਆ। ਉਹਦੇ ਵਿੱਚ ਜੇ ਸਿੱਖ ਜਿਹੜਾ ਆ ਉਹ ਘਰ ਬੈਠਾ ਹੈ ਤੇ ਉਹ ਮੋਬਾਈਲ ਫੋਨ ਚੱਕ ਕਰਕੇ ਉਹਨੂੰ ਕਹਿੰਦਾ ਕਿ ਇਹ ਮਾੜਾ ਹੋਇਆ ਚੰਗਾ ਹੋਇਆ, ਉਹਨੇ ਗਾਂਹ ਫਾਰਵਰਡ ਕਰ ਦਿੱਤੀ। ਇਹ ਫਿਰ ਇੰਡੀਵਿਜੂਅਲ ਦੀ ਜ਼ਿੰਮੇਵਾਰੀ ਆ ਕਿ ਉਹਨਾਂ ਨੇ ਇਹ ਜਿਹੜੇ ਰਿਸਰਚ ਖੋਜ ਕਰਨੀ ਜਾਂ ਨਹੀਂ ਕਰਨੀ। ਜੇ ਨਹੀਂ ਕਰਨੀ ਦੈਨ ਅਨਫੋਰਚੂਨਟਲੀ ਸਾਡੇ ਸਿੱਖ ਭਾਈ ਵੀ ਇਸ ਗੱਲ ਮਿਸ ਇਨਫੋਰਮੇਸ਼ਨ ਦੇ ਵਿੱਚ ਇੱਕ ਹਿੱਸੇਦਾਰ ਬਣ ਰਹੇ ਆ, ਜਿਹੜਾ ਬਿਲਕੁਲ ਨਹੀਂ ਸਾਨੂੰ ਬਣਨਾ ਚਾਹੀਦਾ। ਰਾਦਰ ਦੈਨ ਗੋਇੰਗ ਟੂ ਕੋਈ ਲੈਜਿਟਿਮੇਟ ਵੈਬਸਾਈਟਸ ਹੋਣ, ਹੁਣ ਜਿੱਦਾਂ TV 84 ਆ ਜਾਂ ਸਾਡੀ ਸਿੱਖ ਸਿਆਸਤ ਆ, ਸਾਡੇ ਵੀ ਨਿਊਜ਼ ਅਦਾਰੇ ਹੈਗੇ ਆ ਜਿਨ੍ਹਾਂ ਨੇ ਸਿੱਖ ਪ੍ਰਤੀ ਨਿਊਜ਼ ਦੇਣੀ ਆ, ਜਿਹੜੀ ਬੈਲੈਂਸਡ ਆ, ਸੱਚਾਈ ਦੇ ਉੱਤੇ ਕੰਮ ਕਰਦੇ ਆ, ਤੇ ਸਹੀ ਖਬਰ ਮਿਲੂਗੀ ਉੱਥੋਂ। ਸਿੱਖਾਂ ਨੂੰ ਇਹ ਹੋਣਾ ਚਾਹੀਦਾ ਹੈ ਕਿ ਰਾਦਰ ਦੈਨ ਰਿਲਾਈ ਔਨ ਇੰਡੀਅਨ ਮੀਡੀਆ, ਉਹ ਸਿੱਖ ਮੀਡੀਆ ਤੇ ਐਜ਼ ਅ ਗਲੋਬਲ ਮੀਡੀਆ ਜਿਹੜਾ ਆ ਉਹਦੇ ਵੱਲ ਦੇਖਣ। ਇੱਕ ਖਬਰ ਇੱਕ ਥਾਂ ਤੋਂ ਲੈ ਕੇ ਉਹ ਗੱਲ ਨੂੰ ਗਾਂਹ ਫਲਾਉਣਾ, ਇਹ ਤਾਂ ਇਦਾਂ ਦੀ ਗੱਲ ਹੋ ਜਾਂਦੀ ਹੈ ਜਿੱਦਾਂ ਘਰ ਦੇ ਵਿੱਚ ਕਿਸੇ ਨੇ ਚੁਗਲੀ ਕਰਨੀ, ਉਹ ਗਾਂਹ ਦੀ ਗਾਂਹ ਪਤਾ ਨਹੀਂ ਕਿਦਾਂ ਦਾ ਕਿੰਨੀ ਵੱਡੀ ਝੂਠ ਬਣ ਜਾਂਦਾ ਹੈ। ਤੇ ਉਹ ਅਸੀਂ ਕਹਿੰਦੇ ਆ ਕਿ ਉਹ ਬੜੀ ਮਾੜੀ ਗੱਲ ਆ। ਜਦੋਂ ਸਾਡੀ ਸਿੱਖਾਂ ਦੀ ਨਿਊਜ਼ ਆ, ਸਾਡੀ ਇਸ਼ਟ ਦੀ ਕੋਈ ਗੱਲਬਾਤ ਹੁੰਦੀ ਆ, ਪੰਥ ਦੀ ਕੋਈ ਗੱਲਬਾਤ ਹੁੰਦੀ ਆ, ਉਹਦੇ ਤੇ ਵੀ ਸਾਨੂੰ ਇੰਨਾ ਹੀ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਸਾਡੇ ਘਰ ਦੀ ਗੱਲ ਹੋ ਰਹੀ ਆ, ਸਾਡੇ ਲਾਈਕ ਐਜ਼ ਐਨ ਲਾਈਕ ਪਰਿਵਾਰ ਦੀ ਗੱਲ ਹੋ ਰਹੀ ਆ, ਕਿ ਇਹਨੂੰ ਅਸੀਂ ਗਾਹ ਨਹੀਂ ਫੈਲਾਉਣਾ। ਸਾਡੀ ਜ਼ਿੰਮੇਵਾਰੀ ਬਣਦੀ ਹੈ ਐਜ਼ ਅ ਸਿੱਖ ਕਿ ਅਸੀਂ ਚੰਗੀ ਤਰ੍ਹਾਂ ਇਸ ਖਬਰ ਦੀ ਖੋਜ ਪੜਤਾਲ ਕਰਕੇ ਅਸੀਂ ਸੱਚਾਈ ਨੂੰ ਮੋਹਰੇ ਲਿਆ ਕੇ ਸਿਰਫ ਉਹ ਗੱਲ ਕਰੀਏ। ਤੇ ਕੋਈ ਵੀ ਨਿਊਜ਼ ਆਊਟਲੈਟ ਜਿਹੜਾ ਇੰਡੀਆ ਦਾ ਆ, ਆਈ ਬਲੀਵ ਦੈਟ ਨਨ ਆਫ them ਆਰ ਟਰਸਟਵਰਦੀ। ਕੋਈ ਵੀ ਅਸੀਂ ਉਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ, ਕਰਕੇ ਲਗਾਤਾਰ ਉਹ ਸਟੇਟ ਦੇ ਪੱਖ ਦੇ ਵਿੱਚ ਹੀ ਨਿੱਤਰ ਰਹੇ। ਬਿਲਕੁਲ ਮਨਿੰਦਰ ਸਿੰਘ ਜੀ, ਜਾਂਦੇ ਜਾਂਦੇ ਇੱਕ ਮਤਲਬ ਕੁਇਕ ਰਿਐਕਸ਼ਨ ਤੋਂ ਮੈਂ ਜਾਣਨਾ ਚਾਹੁੰਦਾ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਹੁਣ ਤੱਕ ਅਸੀਂ ਦੇਖਿਆ ਕਿ ਜਿਹੜੀ ਸਿੱਖ ਫਰੀडम ਸਟਰਗਲ ਆ ਉਹ ਦੁਨੀਆ ਦੇ ਨਕਸ਼ੇ ਤੇ ਕਾਫੀ ਚਰਚਾ 'ਚ ਆ। ਤੇ ਉਹਦੇ 'ਚ ਮਤਲਬ ਕਈ ਤਰ੍ਹਾਂ ਦੇ ਨੈਰੇਟਿਵ ਜਿਹੜੇ ਆ ਉਹ ਫਲੋਟ ਕੀਤੇ ਜਾ ਰਹੇ ਆ। ਪਰ ਇਹ ਸਾਰੇ ਦੌਰ ਦੇ ਵਿੱਚ ਤੁਸੀਂ TV 84 ਦੀ ਗੱਲ ਕੀਤੀ, ਸਿੱਖ ਸਿਆਸਤ ਦੀ ਗੱਲ ਕੀਤੀ, ਮਤਲਬ ਇਹ ਸਾਰੇ ਅਦਾਰੇ ਲੱਗੇ ਹੋਏ ਆ ਵੀ ਕਿ ਜਿਹੜਾ ਇਹ ਸਟੇਟ ਸਪਾਂਸਰਡ ਇਨਫਰਾਸਟ੍ਰਕਚਰਸ ਨੇ ਮੀਡੀਆ ਦੇ, ਉਹਨਾਂ ਦੇ ਪੈਰਲਲ ਲੋਕਾਂ ਦੀ ਆਵਾਜ਼, ਸੱਚ ਦੀ ਆਵਾਜ਼ ਲਿਆਂਦੀ ਜਾਵੇ। ਪਰ ਰੈਸਟ੍ਰਿਕਸ਼ਨਸ ਲੱਗਦੀਆਂ ਨੇ, ਹੋਰ ਬੜੇ ਚੈਲੰਜਸ ਨੇ। ਤਾਂ ਮਤਲਬ ਕੋਈ ਸਿੱਖ ਜਿਹੜਾ ਮਤਲਬ ਡਾਇਸਪੋਰਾ ਆ, ਉਹਨੂੰ ਕੋਈ ਸਿੱਖ ਮੀਡੀਆ ਸੈਂਟਰ ਕੁਝ ਇਹੋ ਜਿਹਾ ਜਿਹੜਾ ਆ ਉਹ ਸਥਾਪਿਤ ਕਰਨਾ ਚਾਹੀਦਾ ਵੀ ਜਿਹੜਾ ਇੱਕ ਜਿਹਦੇ ਤੇ ਸਿੱਖ ਰਿਲਾਏ ਕਰਨ ਕਿ ਇਹ ਜਿਹੜਾ ਮੈਸੇਜ ਆ ਵੀ ਉਹਦੀ ਵੇਟ ਕਰਨ, ਵੀ ਉੱਥੋਂ ਮੈਸੇਜ ਆਉਣ ਤੋਂ ਬਾਅਦ ਹੀ ਉਹ ਕਿਸੇ ਵੀ ਗੱਲ ਤੇ ਯਕੀਨ ਕਰਨ। ਕੋਈ ਇਹੋ ਜਿਹਾ ਜਿਹੜਾ ਇਨੀਸ਼ੀਏਟਿਵ ਆ ਉਹ ਲਿਆ ਜਾ ਸਕਦਾ ਆ ਨੇੜਲੇ ਭਵਿੱਖ ਦੇ ਵਿੱਚ? ਆਈ ਥਿੰਕ ਉਹਦੇ ਵਿੱਚ ਤੁਸੀਂ ਸਾਰੇ ਜਣੇ ਜ਼ਿਆਦਾ ਇਸ ਗੱਲ ਤੋਂ ਵਾਕਿਫ ਆ ਕਿ ਇਹ ਸਪੇਸ ਜਿਹੜਾ ਆ ਕਿਦਾਂ ਆਪਰੇਟ ਕਰਦਾ। ਇਹਦੇ ਵਿੱਚ ਆਪਣੇ ਕੋਲ ਹੈਗੇ ਆ ਇੰਡੀਵਿਜੂਅਲ ਮੀਡੀਆ ਆਊਟਲੈਟਸ, ਜਿੱਦਾਂ ਹੁਣ ਲੈਟਸ ਸੇ ਲਾਈਕ ਹੁਣ ਵਾਸ਼ਿੰਗਟਨ ਪੋਸਟ ਜਾਂ ਨਿਊਯਾਰਕ ਟਾਈਮਜ਼ ਜਾਂ ਇਧਰ ਕੈਨੇਡਾ ਦੇ ਵਿੱਚ ਗਲੋਬਲ ਆ, CBC ਆ, ਇੱਧਰ ਸਾਰੇ ਥਾਂ ਦੇ ਉੱਤੇ ਆਈ ਥਿੰਕ ਇੰਡੀਵਿਜੂਅਲ ਨੈਟਵਰਕਸ ਚੱਲਦੇ ਆ। ਸਿੱਖਾਂ ਦੇ ਲਈ ਇਹ ਆ ਕਿ
ਆਈ ਥਿੰਕ ਸਿੱਖ ਸਿਆਸਤ, ਟੀਵੀ 84, ਹੁਣ ਬਾਜ਼ ਨਿਊਜ਼ ਚੱਲ ਰਿਹਾ ਆ ਜਿਹਦੇ ਵਿੱਚ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਜਿਹੜੀਆਂ ਖਬਰਾਂ ਆ ਬੜੀ ਛੇਤੀ ਤੇ ਤੇਜ਼ੀ ਦੇ ਨਾਲ ਟਵਿੱਟਰ ਦੇ ਉੱਤੇ ਤੇ ਸੋਸ਼ਲ ਮੀਡੀਆ ਦੇ ਉੱਤੇ ਉਹ ਚੱਲ ਰਹੀਆਂ ਆ। ਆਈ ਥਿੰਕ ਸਾਡੇ ਕੋਲ ਉਹ ਚੀਜ਼ਾਂ ਹੈਗੀਆਂ ਆ, ਉਹਨੂੰ ਐਂਪਲੀਫਾਈ ਕਰਨ ਦੀ ਲੋੜ ਆ। ਇਹ ਇੱਕ ਗੱਲ ਬਣ ਗਈ ਹੈ ਕਿ ਅਸੀਂ ਆਫਟਨ ਦੇਖਦੇ ਹਾਂ ਕਿ ਜਿਹੜਾ ਗੋਰਾ ਮੀਡੀਆ ਆ ਜਾਂ ਮੇਨ ਸਟ੍ਰੀਮ ਇੰਡੀਅਨ ਮੀਡੀਆ ਆ ਉਹਨੂੰ ਅਸੀਂ ਇੱਕ ਲੈਵਲ ਦਿੱਤਾ ਆ ਕਿ ਇਹ ਜਿਹੜੀ ਆ ਖਾਸ ਨਿਊਜ਼ ਸਟੇਸ਼ਨਸ ਜਾਂ ਵੱਡੇ ਸਟੇਸ਼ਨਸ ਆ। ਫਿਰ ਜਿਹੜੇ ਸਾਡੇ ਆਪ ਸਿੱਖ ਮੀਡੀਆ ਆ ਉਹਨੂੰ ਅਸੀਂ ਨੀਵਾਂ ਕਰ ਦਿੰਦੇ ਆ, ਭਾਵੇਂ ਉਹ ਸਿੱਖ ਸਿਆਸਤ ਆ, ਭਾਵੇਂ ਉਹ ਟੀਵੀ 84 ਆ, ਭਾਵੇਂ ਬਾਜ਼ ਨਿਊਜ਼ ਆ, ਭਾਵੇਂ ਚੜ੍ਹਦੀ ਕਲਾ ਨਿਊਜ਼ ਆ। ਜਿੱਥੇ ਅੱਜ ਗੁਰਪ੍ਰੀਤ ਸਿੰਘ ਸੋਹਤਾ ਜਿਹੜੇ ਭਾਜੀ ਆ ਉਹਨਾਂ ਨੇ ਆਪਣੀ ਬੜੀ ਮਿਹਨਤ ਦੇ ਨਾਲ ਸਾਰੀ ਸੱਚਾਈ ਜ਼ਿਆਦਾ ਕੰਮ ਉਹਨਾਂ ਨੇ ਕਰਕੇ ਇਹ ਸਾਰਾ ਕੁਝ ਕਢਾਇਆ ਆਰਸੀਐਮਪੀ ਤੋਂ ਦਾ ਆਈ ਹਿੱਟ ਤੋਂ ਕਿ ਵਾਕਈ ਗੱਲ ਕੀ ਹੈ। ਤੇ ਉਹਨਾਂ ਦੀ ਜਰਨਲਿਸਟਿਕ ਜਿਹੜੀ ਐਬਿਲਿਟੀ ਆ ਉਹ ਐਕਚੁਅਲੀ ਗੋਰੇ ਰਿਪੋਰਟਰਸ ਤੋਂ ਵੀ ਤੇਜ਼ੀ ਉਹਨਾਂ ਨਾਲ ਉਹਨਾਂ ਨੇ ਕੰਮ ਕੀਤਾ ਇਹ ਸਾਰਾ ਕੁਝ ਮੋਹਰੇ ਲਿਆਉਣ ਲਈ। ਸੋ ਆਪਣਾ ਜਿਹੜਾ ਲੈਵਲ ਆ ਸਾਡੇ ਸਿੱਖਾਂ ਦੇ ਵਿੱਚ ਇਹ ਗੱਲ ਐਕਚੁਅਲੀ ਜ਼ਿਆਦਾ ਤੇ ਮੇਰੇ ਹਿਸਾਬ ਨਾਲ ਇਹ ਗੱਲ ਆ ਕਿ ਸਾਡੇ ਕੋਲ ਮੀਡੀਆ ਆਊਟਲੈਟ ਸੈਂਟਰਸ ਬਣ ਚੁੱਕੇ ਆ। ਉਹਨਾਂ ਨੂੰ ਐਂਪਲੀਫਾਈ ਕਰਨਾ ਤੇ ਉਹਨਾਂ ਤੇ ਵਿਸ਼ਵਾਸ ਕਰਨਾ ਹੁਣ ਸਿੱਖਾਂ ਦਾ ਕੰਮ ਹੈ ਕਿ ਰਾਦਰ ਦੈਨ ਅਸੀਂ ਦੂਜੇ ਮੀਡੀਆ ਦੇ ਉੱਤੇ ਰਿਲਾਈ ਕਰੀਏ। ਤੇ ਜਿਹੜਾ ਸਾਡਾ ਪ੍ਰੋਫੈਸ਼ਨਲ ਤੇ ਇੰਟੈਗ੍ਰਿਟੀ ਵਾਲਾ ਜਿਹੜਾ ਮੋਰਲੀ ਐਥਿਕਲੀ ਕਰੈਕਟ ਮੀਡੀਆ ਸਿੱਖਾਂ ਦਾ ਆ ਅਸੀਂ ਉਹਨੂੰ ਪਹਿਲ ਦੇਈਏ ਨਾ ਕਿ ਦੂਜੇ ਮੀਡੀਆ ਨੂੰ। ਬਿਲਕੁਲ ਜੀ, ਬਹੁਤ ਧੰਨਵਾਦ ਮਨਿੰਦਰ ਸਿੰਘ ਜੀ ਇਹ ਗੱਲ ਸਾਰੀ ਸਪਸ਼ਟ ਕਰਨ ਦੇ ਲਈ, ਤੇ ਉਸ ਖਾਸ ਤੌਰ ਤੇ ਕੇਸ ਦੀ ਇਸ ਟਾਈਮ ਸਿਚੁਏਸ਼ਨ ਕੀ ਆ ਉਹ ਗੱਲ ਜਿਹੜੀ ਆ ਸਾਰੇ ਦਰਸ਼ਕਾਂ ਨੂੰ ਸੰਗਤਾਂ ਨੂੰ ਦੱਸਣ ਦੇ ਲਈ। ਤੇ ਟੀਵੀ 84 ਦੇ ਉੱਤੇ ਜਿਵੇਂ ਮਨਿੰਦਰ ਭਾਈ ਨੇ ਦੱਸਿਆ ਵੀ ਐਂਪਲੀਫਾਈ ਕਰਨ ਦੀ ਲੋੜ ਆ। ਜਿੰਨੇ ਮੀਡੀਆ ਅਦਾਰੇ ਆ ਇਸ ਟਾਈਮ ਜਿਹੜੀ ਸਟਰਗਲ ਆ ਉਹ ਨੈਰੇਟਿਵ ਦਾ ਉਹਦੇ 'ਚ ਵੱਡਾ ਰੋਲ ਆ, ਵੱਡਾ ਯੋਗਦਾਨ ਆ ਵੀ ਦੁਨੀਆ ਤੁਹਾਨੂੰ ਕਿਵੇਂ ਦੇਖ ਰਹੀ ਆ, ਤੁਸੀਂ ਦੁਨੀਆ ਨੂੰ ਆਪਣੀ ਸਟਰਗਲ ਬਾਰੇ ਕੀ ਦੱਸ ਰਹੇ ਹੋ। ਤਾਂ ਇਹ ਲੋੜ ਆ ਕਿ ਜਿਹੜੀਆਂ ਇਸ ਸਮੇਂ ਸਿੱਖ ਸੰਗਤਾਂ ਆ ਉਹ ਜਿਹੜੇ ਆਪਣੇ ਇੰਸਟੀਚਿਊਟਸ ਜਿਹੜੇ ਐਸਟੈਬਲਿਸ਼ ਹੋ ਚੁੱਕੇ ਆ ਉਹਨਾਂ ਨੂੰ ਐਂਪਲੀਫਾਈ ਕਰਨ, ਉਹਨਾਂ ਨੂੰ ਸਪੋਰਟ ਕਰਨ। ਤੇ ਟੀਵੀ 84 ਦੇ ਉੱਤੇ ਜਿੰਨੇ ਵੀ ਦਰਸ਼ਕ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਜੁੜੇ ਹੋਏ ਸੀ ਉਹਨਾਂ ਸਾਰਿਆਂ ਦਾ ਹੀ ਮੈਂ ਧੰਨਵਾਦ ਕਰਦਾ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਮੁੱਦੇ ਤੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ ਜੀ।